ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਣ ਵਾਸਤੇ ਆ ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 9 ਤਰੀਕ ਆ ਤੇ ਦਿਨ ਜਿਹੜਾ ਆ ਉਹ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ ਜਾਂ ਚੱਲ ਰਹੇ ਮੈਡੀਕੇਅਰ ਦੇ ਵਿੱਚ ਤੁਸੀਂ ਚੇਂਜਸ ਕਰਵਾਉਣਾ ਚਾਹੁੰਦੇ ਹੋ, 65 ਸਾਲ ਦੇ ਹੋਣ ਵਾਲੇ ਹੋ ਤੇ ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਿਲ ਕਰਨੀ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 408 272 2500। ਪੂਰੇ US ਦੇ ਵਿੱਚ ਮੈਡੀਕੇਅਰ ਦੇ ਲਈ ਮਦਦ ਕਰਦੇ ਹਨ। ਨਾਲ ਹੀ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਕਾਲ ਕਰੋ ਅਟਰਨੀ ਜੇ ਟੇਕੀਆਣਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਬਸਰਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ, ਫਰੀਮੌਂਟ, ਮਨਜੀਤ ਸਿੰਘ ਕਾਲੋਂ, ਲੈਂਡਮਾਰਕ, ਟਰਾਂਸ ਮੋਡੈਸਟੋ, ਮੱਖਣ ਸਿੰਘ ਮਾਨ, ਜੈਨਸਨਵਿਲ, ਵਿਸਕੌਨਸਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ 21,000 ਤੋਂ ਵੱਧ ਲੋਕ ਟਰਕੀ ਤੇ ਸੀਰੀਆ ਦੇ ਵਿੱਚ ਜੋ ਭੂਚਾਲ ਆਇਆ ਸੀ 7.8 ਮੈਗਨੀਟਿਊਡ ਦਾ, ਉਸ ਤੋਂ ਬਾਅਦ ਹੁਣ ਤੱਕ ਮਾਰੇ ਜਾ ਚੁੱਕੇ ਆ। ਬਹੁਤ ਵੱਡੀ ਗਿਣਤੀ ਆ। ਕਹਿੰਦੇ ਵੀ ਇਹ ਫਿਗਰ ਹੋਰ ਵੀ ਬਹੁਤ ਜ਼ਿਆਦਾ ਵੱਧ ਸਕਦਾ ਹੈ, ਕਿਉਂਕਿ ਆਪਾਂ ਵੀਡੀਓਜ਼, ਪਿਕਚਰਸ ਦੇਖ ਰਹੇ ਹਾਂ ਕਿਸ ਤਰ੍ਹਾਂ ਜਿਹੜਾ ਤਬਾਹੀ ਦਾ ਮੰਜ਼ਰ ਜਿਹੜਾ ਮਚ ਰਿਹਾ ਹੈਗਾ। ਸੋ ਪਹਿਲਾਂ ਤਾਂ ਦੱਬਣ ਦੇ ਨਾਲ ਲੋਕ ਮਾਰੇ ਗਏ ਆ ਤੇ ਹੁਣ ਉੱਥੇ ਠੰਡ ਬਹੁਤ ਆ, ਸਨੋ ਬਹੁਤ ਹੈਗੀ ਆ, ਉਹ ਵੀ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਕਰ ਰਹੀ ਹੈਗੀ ਆ। ਬਿਲਕੁਲ 68 ਘੰਟੇ ਹੋ ਗਏ ਆ ਇਸ ਭੂਚਾਲ ਆਏ ਨੂੰ ਤੇ ਅਜੇ ਵੀ ਕੁਝ ਲੋਕ ਜੀਵਤ ਜਿਹੜੇ ਉਹ ਲੱਭ ਰਹੇ ਹੈਗੇ ਆ। ਸੋ ਰੈਸਕਿਊ ਦੇ ਕਾਰਜ, ਰਾਹਤ ਦੇ ਕਾਰਜ ਜਿਹੜੇ ਉਹ ਜੰਗੀ ਪੱਧਰ ਦੇ ਉੱਤੇ ਚੱਲ ਰਹੇ ਆ। ਕੁੱਲ ਮਿਲਾ ਕੇ 21,000 ਮੌਤਾਂ ਤੇ 78,000 ਤੋਂ ਵੱਧ ਲੋਕ ਜਿਹੜੇ ਆ ਉਹ ਜ਼ਖਮੀ ਹੋਏ ਨੇ। ਲੱਖ ਤੋਂ ਵੱਧ ਲੋਕਾਂ ਦੇ ਉੱਤੇ ਸਿੱਧਾ ਅਸਰ ਪਿਆ ਆ, ਜਿੱਦਾਂ ਕਹਿ ਸਕਦੇ ਹਾਂ ਵੀ ਸਿਹਤ ਦੇ ਪੱਖ ਤੋਂ ਤੇ ਬਾਕੀ ਘਰੋਂ ਬੇਘਰ ਜਿਹੜੇ ਹੋਏ ਆ ਉਹ ਬਹੁਤ ਜ਼ਿਆਦਾ ਹੋਏ ਨੇ। ਸੋ ਦੁਨੀਆ ਭਰ ਦੇ ਵਿੱਚ ਲੋਕ ਜਿਹੜੇ ਆ ਤੇ ਮੁਲਕ, ਇਹਨਾਂ ਮੁਲਕਾਂ ਨੂੰ ਰਾਹਤ ਤੇ ਘੱਲਣੀ ਸ਼ੁਰੂ ਕਰ ਰਹੇ ਆ। ਫਰਾਂਸ ਨੇ ਕਿਹਾ ਆ ਵੀ ਉਹ 12 ਮਿਲੀਅਨ ਯੂਰੋ ਸੀਰੀਆ ਨੂੰ ਜਿਹੜਾ ਆ ਭੂਚਾਲ ਦੇ ਕਾਰਜਾਂ ਦੇ ਲਈ, ਰਾਹਤ ਕਾਰਜਾਂ ਦੇ ਲਈ ਉਹ ਐਲਾਨ ਕੀਤੇ ਆ। UK ਨੇ ਵੀ 3 ਮਿਲੀਅਨ ਪਾਊਂਡ ਜਿਹੜਾ ਆ ਉਹ ਐਲਾਨਿਆ ਹੈਗਾ ਆ। ਸੋ UN ਕਹਿੰਦੇ ਵੀ ਸੀਰੀਆ ਦੇ ਵਿੱਚ ਹੋਰ ਮਦਦ ਪਹੁੰਚਾਉਣ ਦੇ ਲਈ ਜਿਹੜੇ ਰਾਹ ਆ ਉਹ ਦੇਣ ਦੇ ਲਈ ਕੋਸ਼ਿਸ਼ ਜਿਹੜੀ ਆ ਉਹ ਕਰ ਰਿਹਾ ਆ। ਸਭ ਤੋਂ ਭਿਆਨਕ ਭੂਚਾਲਾਂ ਦੇ ਵਿੱਚ ਜੇ ਨਜ਼ਰ ਮਾਰਦੇ ਜਾਈਏ ਤਾਂ ਹਰਜੋਤ ਸਿੰਘ ਜੀ, ਹੇਤੀ ਦੇ ਵਿੱਚ 2010 'ਚ ਆਇਆ ਸੀ, ਜਿਹਦੇ ਕਰਕੇ 2.25 ਲੱਖ ਬੰਦਾ ਮਰ ਗਿਆ ਸੀ। $11 ਬਿਲੀਅਨ ਦੇ ਜਿਹੜੇ ਕੁੱਲ ਨੁਕਸਾਨ ਉਹ ਹੋਏ ਸੀ। ਇੰਡੋਨੇਸ਼ੀਆ 'ਚ 2004 ਦੇ ਵਿੱਚ ਜਿਹੜਾ ਆਇਆ ਭੂਚਾਲ, ਉਹਨੇ 1,65,000 ਜਾਨਾਂ ਜਿਹੜੀਆਂ ਲਈਆਂ ਤੇ ਚੀਨ ਦੇ ਵਿੱਚ 2008 'ਚ ਆਏ ਭੂਚਾਲ ਨੇ 87,000 ਜਾਨਾਂ ਜਿਹੜੀਆਂ ਉਹ ਲੈ ਲਈਆਂ ਸੀ। 7ਵੇਂ ਨੰਬਰ ਦਾ ਸਭ ਤੋਂ ਭਿਆਨਕ ਭੂਚਾਲ ਜਿਹੜਾ ਤੁਰਕੀ ਸੀਰੀਆ ਦੇ ਵਿੱਚ ਆਇਆ। ਇਸੇ ਅੱਜ ਤੋਂ 20 ਸਾਲ ਪਹਿਲਾਂ ਇਰਾਨ ਦੇ ਵਿੱਚ ਵੀ ਇੱਕ ਇੱਦਾਂ ਦਾ ਹੀ ਬਹੁਤ ਭਿਆਨਕ ਭੂਚਾਲ ਜਿਹੜਾ ਹਰਜੋਤ ਸਿੰਘ ਜੀ ਆਇਆ ਸੀ, ਜਿਸ 'ਚ 26,000 ਮੌਤਾਂ ਹੋਈਆਂ ਸਨ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਪ੍ਰੋਸਟੀਟਿਊਸ਼ਨ ਤੇ ਹਿਊਮਨ ਟ੍ਰੈਫਿਕਿੰਗ ਸ਼ਰੇਆਮ ਦਿਨ ਦਿਹਾੜੇ ਹੋ ਰਿਹਾ ਹੈਗਾ ਆ। ਇਹਦੇ ਸੰਬੰਧ ਦੇ ਵਿੱਚ ਜੋ ਪੁਲਿਸ ਵਾਲੇ ਆ ਤੇ ਰਿਪਬਲਿਕਨਸ ਆ, ਉਹ ਬਲੇਮ ਕਰ ਰਹੇ ਆ ਕੈਲੀਫੋਰਨੀਆ ਸਟੇਟ ਦੇ ਵਿੱਚ। ਕਹਿੰਦੇ ਜਨਵਰੀ ਦੇ ਵਿੱਚ ਇੱਕ ਜਿਹੜਾ ਲਾ ਪਾਸ ਹੋਇਆ ਸੀ, ਉਹ ਕਹਿੰਦੇ ਸਿੱਧਾ ਜਿਹੜਾ ਇਹਦੇ ਉੱਤੇ ਅਸਰ ਕਰ ਰਿਹਾ ਆ। ਉਹਦੇ ਮੁਤਾਬਕ ਕਿਸੇ ਨੂੰ ਜਿਹੜਾ ਤੁਸੀਂ ਅਰੈਸਟ ਨਹੀਂ ਕਰ ਸਕਦੇ ਹੈਗੇ। ਕਹਿੰਦੇ ਇੰਨੀ ਸਿਚੁਏਸ਼ਨ ਬੁਰੀ ਬਣੀ ਹੋਈ ਆ ਸੈਨ ਫਰਾਂਸਿਸਕੋ ਤੇ ਓਕਲੈਂਡ ਦੇ ਵਿੱਚ, ਜਦੋਂ ਪੇਰੈਂਟਸ ਆਪਣੇ ਬੱਚਿਆਂ ਨੂੰ ਛੱਡਣ ਜਾਂਦੇ ਆ ਤੇ ਕਹਿੰਦੇ ਵੀ ਪ੍ਰੋਸਟੀਚਿਊਟਸ ਸਕੂਲਾਂ ਦੇ ਬਾਹਰ ਜਿਹੜੀਆਂ ਖੜੀਆਂ ਆ, ਉਹਨਾਂ ਤੋਂ ਬਾਅਦ ਕਈ ਜਿਹੜੇ ਆ ਅੰਡਰ ਏਜ ਬੱਚੇ ਆ
ਉਹ ਉਹਨਾਂ ਨੂੰ ਨਾਲ ਲੈ ਕੇ ਚਲੇ ਜਾਂਦੇ ਹੈਗੇ ਆ। ਸੈਨੇਟ ਬਿੱਲ 357 ਇਹ ਰਿਪੀਲ ਹੋਇਆ ਸੀ, ਜਿਹਦੇ ਵਿੱਚ ਬੈਨ ਕੀਤਾ ਗਿਆ ਸੀ ਲੋਇਟਰਿੰਗ ਤੇ ਇੰਟੈਂਟ ਟੂ ਇੰਗੇਜ ਇਨ ਪ੍ਰੋਸਟੀਟਿਊਸ਼ਨ। ਇਹ ਇੱਕ ਤਰ੍ਹਾਂ ਦੇ ਨਾਲ ਬਹੁਤ ਜਿਹੜਾ ਖਤਰਨਾਕ ਗੱਲ ਹੈਗੀ ਆ। ਹੌਲੀ-ਹੌਲੀ ਪੂਰੀ ਸਟੇਟ ਦੇ ਵਿੱਚ ਇਹ ਜੋ ਵੱਧ ਰਿਹਾ ਵੀ ਜੇ ਕੋਈ ਪੁੱਠਾ ਕੰਮ ਕਰਦਾ ਤੁਸੀਂ ਉਹਨੂੰ ਅਰੈਸਟ ਹੀ ਨਹੀਂ ਕਰ ਸਕਦੇ। ਸੋ ਬੱਚਿਆਂ ਦੇ ਉੱਤੇ ਜਿਹੜਾ ਇਹਦਾ ਅਸਰ ਆ ਉਹ ਬਹੁਤ ਜ਼ਿਆਦਾ ਪਊਗਾ। ਆਈਆਰਐਸ ਨੇ 22 ਸੂਬਿਆਂ ਨੂੰ ਜਿਹੜੇ ਟੈਕਸ ਪੇਅਰਸ ਆ ਉਹਨਾਂ ਨੂੰ ਕਿਹਾ ਵੀ ਭਾਈ ਹਾਲ ਦੀ ਘੜੀ ਆਪਣੇ ਟੈਕਸ ਭਰਨ ਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਡਿਲੇ ਕਰੋ, ਸਾਡੀਆਂ ਜਿਹੜੀਆਂ ਕੁਛ ਗੱਲਾਂ ਆ ਉਹਨਾਂ ਨੂੰ ਧਿਆਨ ਦੇ ਨਾਲ ਸੁਣ ਲਿਓ, ਜਿਨ੍ਹਾਂ ਵਿੱਚ ਕੈਲੀਫੋਰਨੀਆ ਵੀ ਸ਼ਾਮਲ ਆ। ਸੋ ਕੈਲੀਫੋਰਨੀਆ ਦੇ ਵਿੱਚ ਜਿਹੜੇ ਆਈਆਰਐਸ ਵਾਲੇ ਕਹਿ ਰਹੇ ਆ ਵੀ ਅਜੇ ਆਪਣੀਆਂ ਟੈਕਸ ਫਾਈਲ ਕਰਨ ਨੂੰ ਤੁਸੀਂ ਥੋੜ੍ਹਾ ਜਿਹਾ ਹੋਲਡ ਆਫ ਕਰ ਲਿਓ। ਰੀਜ਼ਨ ਇਹ ਕਹਿ ਰਹੀ ਆ ਆਈਆਰਐਸ ਏਜੰਸੀ, ਕਹਿੰਦੇ ਵੀ ਜਿਹੜੇ ਟੈਕਸ ਰੀਬੇਟਸ ਤੇ ਸਪੈਸ਼ਲ ਰੀਫੰਡਸ ਮਿਲੇ ਆ ਲੋਕਾਂ ਨੂੰ, ਉਹ ਟੈਕਸੇਬਲ ਇਨਕਮ ਕੰਸੀਡਰਡ ਹੋਊਗੀ ਜਾਂ ਨਹੀਂ, ਅਜੇ ਉਸ ਦੇ ਉੱਤੇ ਸਪਸ਼ਟਤਾ ਨਹੀਂ ਹੈਗੀ। 3 ਫਰਵਰੀ ਨੂੰ ਜਿਹੜੇ ਆ ਆਈਆਰਐਸ ਨੇ ਜਿਹੜਾ ਉਹ ਕਿਹਾ ਸੀਗਾ ਵੀ ਅਸੀਂ ਇਹਨਾਂ ਸੂਬਿਆਂ ਦੇ ਲਈ ਤੇ ਉਹਨਾਂ ਟੈਕਸ ਪੇਅਰਸ ਦੇ ਲਈ ਅਗਲੇ ਹਫਤੇ ਜਿਹੜੀ ਸਪਸ਼ਟਤਾ ਆ ਉਹ ਲਿਆ ਸਕਦੇ ਆ। 16 ਮਿਲੀਅਨ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਨੂੰ ਮਿਡਲ ਕਲਾਸ ਟੈਕਸ ਰੀਫੰਡ ਜਿਹੜਾ ਉਹ ਮਿਲਿਆ ਸੀਗਾ, ਤੇ ਹੁਣ ਇਹ ਦੇਖਿਆ ਜਾ ਰਿਹਾ ਹੈ ਵੀ ਇਸ ਦੇ ਉੱਤੇ ਟੈਕਸ ਲਗਾਇਆ ਜਾਣਾ ਚਾਹੀਦਾ ਆ ਜਾਂ ਨਹੀਂ। ਇਹ ਜਿਹੜੇ ਬਜਟ ਸਰਪਲਸ ਸੂਬੇ ਦਾ ਚੱਲ ਰਿਹਾ ਸੀ ਉਸ ਨੂੰ ਜਿਹੜਾ ਉਹ ਲੈ ਕੇ ਆ। ਸੋ ਇਸੇ ਤਰੀਕੇ ਦੇ ਨਾਲ 21 ਹੋਰ ਸੂਬਿਆਂ ਦੇ ਵਿੱਚ ਵੀ ਆਈਆਰਐਸ ਨੇ ਟੈਕਸ ਭਰਨ ਵਾਲਿਆਂ ਨੂੰ ਥੋੜਾ ਇੰਤਜ਼ਾਰ ਕਰਨ ਦੇ ਲਈ ਜਿਹੜਾ ਉਹ ਆਖਿਆ ਹੈਗਾ ਆ। ਸੋ ਇਹ ਇੱਕ ਟਾਈਮ ਦੇ ਜਿਹੜੀਆਂ ਵਿੰਡਫਾਲਸ ਆ ਉਹ ਟੈਕਸ ਸੀਜ਼ਨ ਦੇ ਵਿੱਚ ਕਈ ਮਿਲੀਅਨਸ ਆਫ ਅਮਰੀਕਨਸ ਦੇ ਲਈ ਸਿਰਦਰਦੀ ਵੀ ਜਿਹੜੀਆਂ ਉਹ ਬਣ ਜਾਂਦੀਆਂ ਆ ਵੀ ਕਿੱਦਾਂ ਜਿਹੜਾ ਇਹ ਟੈਕਸ ਰੀਫੰਡ ਆ ਉਹ ਐਡ ਜਿਹੜਾ ਉਹ ਕੀਤਾ ਜਾਵੇਗਾ। ਸੋ ਪਿਛਲੇ ਸਾਲ ਕਹਿੰਦੇ ਵੀ ਐਵਰੇਜ ਟੈਕਸ ਰੀਫੰਡ ਉਹ $3200 ਸੀ, ਜਿਹੜਾ ਉਸ ਤੋਂ ਪਿਛਲੇ ਸਾਲ ਨਾਲੋਂ 14% ਵੱਧ ਦੇਖਿਆ ਗਿਆ ਸੀਗਾ। ਸੋ ਹੁਣ ਕੈਲੀਫੋਰਨੀਆ ਵਾਲੇ ਜਿਨ੍ਹਾਂ ਨੇ ਅਜੇ ਟੈਕਸ ਭਰਨਾ ਆ ਉਹ ਕਹਿੰਦੇ ਵੀ ਥੋੜਾ ਜਿਹਾ ਇੰਤਜ਼ਾਰ ਜਿਹੜਾ ਆ ਉਹ ਕਰ ਲਿਓ। ਜੇ ਤੁਹਾਨੂੰ ਨਹੀਂ ਮਿਲਿਆ ਜਿਹੜਾ ਮਿਡਲ ਕਲਾਸ ਰੀਫੰਡ, ਤਾਂ ਫਿਰ ਤੁਸੀਂ ਆਪਣਾ ਜਿਹੜਾ ਟੈਕਸ ਭਰ ਕੇ ਵਿਹਲੇ ਜਿਹੜੇ ਉਹ ਹੋ ਸਕਦੇ ਆ। ਕੈਲੀਫੋਰਨੀਆ ਦੇ ਵਿੱਚ ਇੱਕ ਚੂਹੇ ਨੂੰ ਗਿਨੀਜ਼ ਵਰਲਡ ਰੈਕੋਰਡ ਦੇ ਨਾਮ ਨਾਲ ਨਵਾਜਿਆ ਗਿਆ ਹੈ। ਕਹਿੰਦੇ ਵੀ 9 ਸਾਲਾਂ ਤੋਂ ਇਸ ਨੂੰ ਇੱਕ ਹਿਊਮਨ ਨੇ ਬੰਦੇ ਨੇ ਪਾਲਿਆ ਹੋਇਆ ਸੀ ਤੇ ਇਹਦਾ ਨਾਮ ਵੀ ਜਿਹੜਾ ਪੈਟ ਰੱਖਿਆ ਸੀ ਸਟਾਰ ਟਰੈਕ ਦਾ ਐਕਟਰ ਪੈਟਰਿਕ ਸਟਿਊਅਰਟ ਦੇ ਨਾਮ ਤੋਂ ਬਾਅਦ। ਸੈਂਡੀਗੋ ਜ਼ੂ ਦੇ ਵਿੱਚ ਇਹ ਪੈਦਾ ਹੋਇਆ ਸੀ ਤੇ ਇਹਦਾ ਜਿਹੜਾ ਭਾਰ ਆ ਬਹੁਤ ਹੀ ਘੱਟ ਹੈਗਾ, ਕਹਿੰਦੇ ਵੀ 3 ਪੈਨੀਆਂ ਦੇ ਬਰਾਬਰ ਆ। ਤੇ ਜਿਹੜੇ ਇਦਾਂ ਦੇ ਮਾਊਸ ਆ ਕਹਿੰਦੇ ਵੀ ਐਕਸਟਿੰਕਟ ਹੋ ਜਾਂਦੇ ਆ 20 ਸਾਲਾਂ ਤੋਂ ਬਾਅਦ। ਪਰ ਇਹ ਜੋ ਆ ਇਹਦਾ ਪੂਰਾ ਰੈਕੋਰਡ ਰੱਖਿਆ ਗਿਆ। ਸੋ ਕਈ ਲੋਕ ਜਿਹੜੇ ਆ ਐਨੀਮਲ ਜਾਂ ਪੈਟ ਲਵਰਸ ਹੈਗੇ ਆ, ਸੋ ਇਦਾਂ ਦਾ ਕੰਮ ਕਰਦੇ ਰਹਿੰਦੇ ਆ। ਇਦਾਂ ਹੀ ਇੱਕ ਇੰਗਲੈਂਡ ਦੇ ਵਿੱਚ ਵਰਲਡ ਦੀ ਓਲਡੈਸਟ ਲਿਵਿੰਗ ਬਿੱਲੀ ਆ 27 ਸਾਲਾਂ ਦੀ ਜੋ ਹੋ ਚੁੱਕੀ ਹੈਗੀ ਆ। ਜੀ, ਸਦਰਨ ਕੈਲੀਫੋਰਨੀਆ ਦਾ ਇੱਕ ਪਬਲਿਕ ਡਿਫੈਂਡਰ ਐਲੀਅਟ ਬਲੇਅਰ ਜਿਸ ਦੀ ਮੌਤ ਅਚਨਚੇਤੇ ਮੈਕਸੀਕੋ ਦੇ ਵਿੱਚ ਹੋਈ ਸੀ ਜਦੋਂ ਉਹ ਛੁੱਟੀਆਂ ਮਨਾਉਣ ਦੇ ਲਈ ਉੱਥੇ ਗਿਆ ਸੀ, ਉਸ ਬਾਰੇ ਇਹ ਨਵੀਆਂ ਜਿਹੜੀਆਂ ਕੁਝ ਜਾਣਕਾਰੀਆਂ ਉਹ ਸਾਹਮਣੇ ਆਈਆਂ। ਇੱਕ ਪ੍ਰਾਈਵੇਟ ਅਟਾਪਸੀ, ਨਿੱਜੀ ਤੌਰ ਦੇ ਉੱਤੇ ਅਟਾਪਸੀ ਜਿਹੜੀ ਕਰਵਾਈ ਗਈ ਆ, ਉਸ ਦੇ ਵਿੱਚ ਇਹ ਪਤਾ ਲੱਗਾ ਹੈ ਵੀ ਐਲੀਅਟ ਬਲੇਅਰ ਨੂੰ ਕਤਲ ਕੀਤਾ ਗਿਆ ਆ, ਮਰਡਰ ਕੀਤਾ ਗਿਆ ਸੀਗਾ। ਫੈਮਿਲੀ ਅਟਰਨੀ ਉਹਨਾਂ ਦੇ ਨੇ ਦੱਸਿਆ ਆ। ਤੇ ਹੁਣ ਇਹ ਰਿਪੋਰਟਸ ਜਿਹੜੀਆਂ ਆ ਰਹੀਆਂ ਆ ਵੀ ਮੈਕਸੀਕੋ ਦੇ ਪੁਲਿਸ ਆਫੀਸਰਸ ਦੇ ਦੁਆਰਾ ਇਸ ਸਦਰਨ ਕੈਲੀਫੋਰਨੀਆ ਦੇ ਪਬਲਿਕ ਡਿਫੈਂਡਰ ਨੂੰ ਐਕਸਟੋਰਟ ਜਿਹੜਾ ਉਹ ਕੀਤਾ ਜਾ ਰਿਹਾ ਸੀ ਕਈ ਚੀਜ਼ਾਂ ਦੇ ਲਈ, ਕਿਸੇ ਚੀਜ਼ ਦੇ ਲਈ ਇਹਦੇ ਕੋਲੋਂ ਜਿਹੜੇ ਡਾਲਰ ਆ ਉਹ ਉਗਰਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਕੀਤੀਆਂ ਗਈਆਂ ਸੀਗੀਆਂ। ਐਲੀਅਟ ਬਲੇਅਰ ਤੇ ਉਸ ਦੀ ਵਾਈਫ ਕਿੰਬਰਲੀ ਵਿਲੀਅਮ, ਉਹਨਾਂ ਨੂੰ 2 ਪੁਲਿਸ ਅਫਸਰਾਂ ਨੇ ਮੈਕਸੀਕੋ ਦੇ ਰੋਜ਼ਰੀਟੋ, ਮੈਕਸੀਕੋ ਦੇ ਵਿੱਚ ਜਿਹੜਾ ਕਿ 25 ਮੀਲ ਦੂਰ ਹੈਗਾ ਸੈਨ ਦੀਏਗੋ ਤੇ ਮੈਕਸੀਕੋ ਦੇ ਬਾਰਡਰ ਤੋਂ, ਉੱਥੇ ਉਹਨਾਂ ਨੂੰ ਰੋਕਿਆ ਗਿਆ ਸੀਗਾ। ਸੋ ਕਹਿੰਦੇ ਵੀ ਇੱਕ ਸਟਾਪ ਸਾਈਨ ਦੇ ਲਾਗੇ ਰੈਸਟੋਰੈਂਟ ਦੇ ਨਜ਼ਦੀਕ ਹੀ ਇਹ ਸਾਰਾ ਕੁਝ ਹੋਇਆ ਸੀਗਾ। ਸੋ ਕਹਿੰਦੇ ਵੀ ਉਹਨਾਂ ਨੇ ਪੈਸੇ ਮੰਗੇ ਜਿਹੜੇ ਸ਼ਾਇਦ ਇਹਨਾਂ ਨੇ ਦਿੱਤੇ ਨਹੀਂ ਤੇ ਬਾਅਦ ਦੇ ਵਿੱਚ ਉਸ ਨੂੰ ਮਾਰ ਦਿੱਤਾ ਗਿਆ ਹੋ ਸਕਦਾ ਆ। ਸੋ ਹੁਣ ਇਸ ਪਬਲਿਕ ਡਿਫੈਂਡਰ ਦੀ ਜਿਹੜੀ ਫੈਮਿਲੀ ਆ, ਉਹ ਅਟਰਨੀ ਆ, ਇਹ ਜਿਹੜਾ ਆ ਉਹ ਦਾਅਵਾ ਕਰ ਰਹੇ ਆ। ਇਸ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ, ਜਿਹੜੀ ਮੈਕਸੀਕੋ ਦੀ ਪੁਲਿਸ ਤੇ ਕੰਮਕਾਜ ਤੇ ਜਿਹੜੇ ਅਮਰੀਕੀ ਟੂਰਿਸਟ ਉੱਥੇ ਜਾਂਦੇ ਆ,
ਉਹਨਾਂ ਲਈ ਵੀ ਕਿਤੇ ਨਾ ਕਿਤੇ ਜਿਹੜਾ ਇਹ ਚੇਤਾਵਨੀ ਬਣਦੀ ਆ ਵੀ ਭਾਈ ਬਚ ਕੇ ਜਿਹੜਾ ਉੱਥੇ ਤੁਹਾਨੂੰ ਰਹਿਣ ਦੀ ਜ਼ਰੂਰਤ ਆ। ਜਿਨ੍ਹਾਂ ਲੋਕਾਂ ਨੇ ਤੁਹਾਡੀ ਰੱਖਿਆ ਕਰਨੀ ਆ, ਜੇ ਉਹੀ ਤੁਹਾਡੇ ਤੋਂ ਪੈਸੇ ਉਗਰਾਉਣ ਲੱਗ ਜਾਣ ਤੇ ਨਾ ਦੇਣ ਦੇ ਉੱਤੇ ਮਾਰਨ ਲੱਗ ਜਾਣ ਤਾਂ ਫਿਰ ਉੱਥੇ ਬਣਨਾ ਕੀ ਆ। ਜੀ, ਬਿਲਕੁਲ। ਇਸੇ ਤਰ੍ਹਾਂ ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਸਮੈਸ਼ ਐਂਡ ਗ੍ਰੈਬ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜਾ ਕ੍ਰਾਈਮ ਵਧਿਆ ਹੋਇਆ ਆ। ਇਸੇ ਤਰ੍ਹਾਂ ਅੱਜ 8 ਦੇ ਕਰੀਬ ਕ੍ਰਿਮੀਨਲ ਜੋ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ, ਜਿਨ੍ਹਾਂ ਨੇ ਐਪਲ ਦੀਆਂ ਚੀਜ਼ਾਂ ਨੂੰ ਲਗਭਗ ਜੋ ਕੀਮਤ $1 ਮਿਲੀਅਨ ਦੇ ਕਰੀਬ ਬਣਦੀ ਆ, ਉਹ ਸਟੋਰਾਂ ਤੋਂ ਚੋਰੀ ਕੀਤੀਆਂ ਹੋਈਆਂ ਸੀ। ਸਟੇਟ ਦੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬਾਂਟਾ ਉਹਨਾਂ ਨੇ ਪ੍ਰੈਸ ਕਾਨਫਰੰਸ ਦੱਸਿਆ ਵੀ ਕੈਲੀਫੋਰਨੀਆ ਹਾਈਵੇ ਪੈਟਰੋਲ ਗੋਲਡਨ ਗੇਟ ਡਿਵੀਜ਼ਨ ਨੇ ਅਨਾਉਂਸ ਕੀਤਾ ਵੀ 8 ਜਾਣੇ ਅਰੈਸਟ ਕੀਤੇ ਆ ਐਪਲ ਥੈਫਟ ਰਿੰਗ ਦੇ ਵਿੱਚ, ਇਹ ਪੂਰੀ ਸਟੇਟ ਦੇ ਵਿੱਚੋਂ। ਸੋ ਇਹ ਸਮਾਨ ਚੋਰੀ ਕਰਦੇ ਸੀ, ਚੋਰੀ ਕਰਕੇ ਤਾਂ ਫਿਰ ਇਹ ਆਨਲਾਈਨ ਜੋ ਸੈੱਲ ਕਰਦੇ ਸੀ। ਸੋ ਤਰੀਕਾ ਉਹੀ ਸਮੈਸ਼ ਗ੍ਰੈਬ ਵਾਲਾ ਵਰਤਦੇ ਸੀ। ਐਪਲ ਦੇ ਸਟੋਰਾਂ 'ਚ ਜਾਂਦੇ ਸੀ 8-8 10-10 ਜਾਣੇ ਤੇ ਬੈਗ ਭਰ ਕੇ ਉੱਥੋਂ ਭੱਜਦੇ ਸੀ ਤੇ ਬਾਹਰ ਉਹਨਾਂ ਦੇ ਲਈ ਜਿਹੜੀਆਂ ਕਾਰਾਂ ਆ ਉਹ ਵੇਟ ਕਰਦੀਆਂ ਹੁੰਦੀਆਂ ਸੀ ਜਿੱਥੋਂ ਉਹ ਭੱਜ ਕੇ ਜਾ ਸਕਣ। 2019 ਤੋਂ ਲੈ ਕੇ CHP ਦੇ ਮੁਤਾਬਕ CHP ਨੇ ਕਹਿੰਦੇ ਵੀ $28 ਮਿਲੀਅਨ ਵਰਥ ਆਫ ਗੁੱਡਸ ਜੋ ਰੀਟੇਲ ਸਟੋਰਾਂ ਤੋਂ ਚੋਰੀ ਹੋਈਆਂ ਹੁਣ ਤੱਕ ਰਿਕਵਰ ਕੀਤੀਆਂ। ਯਾਦ ਹੋਣਾ ਹਰਜੋਤ ਸਿੰਘ ਜੀ, ਕੁਛ ਜਿਹੜੇ ਆ ਵੀਕ ਪਹਿਲਾਂ, ਮਹੀਨਾ ਕੁ ਪਹਿਲਾਂ ਧਰਮੇਸ਼ ਪਟੇਲ ਨੇ ਆਪਣੀ ਜਿਹੜੀ ਟੈਸਲਾ ਗੱਡੀ ਆ ਨਦਰਨ ਕੈਲੀਫੋਰਨੀਆ ਦੇ ਆਈ ਥਿੰਕ ਹਾਈਵੇ 1 ਵਾਲੇ ਪਾਸੇ ਉੱਥੇ ਖੱਡ ਦੇ ਵਿੱਚ ਸਿੱਟ ਲਈ ਸੀ, ਜਿਸ ਵਿੱਚ ਉਹਦੇ 2 ਬੱਚੇ ਤੇ ਨਾਲ ਉਹਦੀ ਵਾਈਫ ਵੀ ਜਿਹੜੀ ਉਹ ਸਵਾਰ ਸੀਗੀ। ਉਸ ਨੂੰ ਬਾਅਦ ਦੇ ਵਿੱਚ ਪਤਾ ਲੱਗਾ, ਉਦੋਂ ਬੜੀ ਮੁਸ਼ਕਿਲ ਦੇ ਨਾਲ ਉਹਨਾਂ ਨੂੰ ਬਚਾਇਆ ਗਿਆ, ਪਰ ਬਾਅਦ 'ਚ ਇਹ ਪਤਾ ਲੱਗਾ ਸੀਗਾ ਵੀ ਕਿਹਾ ਜਾ ਰਿਹਾ ਸੀਗਾ ਵੀ ਧਰਮੇਸ਼ ਪਟੇਲ ਨੇ ਜਾਣ ਕੇ ਇਹਨਾਂ ਨੂੰ ਮਾਰਨ ਦੀ ਇਸ ਦੇ ਵਿੱਚ ਕੋਸ਼ਿਸ਼ ਕੀਤੀ ਆ ਤੇ ਇਸ ਨੂੰ ਵਿਦਆਊਟ ਬੇਲ ਹਿਰਾਸਤ ਦੇ ਵਿੱਚ ਰੱਖਿਆ ਗਿਆ ਸੀ। 41 ਸਾਲਾਂ ਦੇ ਧਰਮੇਸ਼ ਪਟੇਲ ਜਿਹੜਾ ਪੈਸਾਡੀਨਾ ਤੋਂ ਸੀ। ਅੱਜ ਜਿਹੜਾ ਇਸ ਨੇ ਇਹ ਕਿਹਾ ਆ ਵੀ ਮੈਂ ਗਿਲਟੀ ਨਹੀਂ ਆ ਜਿਹੜੇ ਅਟੈਂਪਟਡ ਮਰਡਰ ਦੇ ਲਈ। ਪਰ ਜਿਹੜੇ ਨਾਲ ਜਿਹੜੇ ਹਰਜੋਤ ਸਿੰਘ ਜੀ ਡਿਪਾਰਟਮੈਂਟ ਵਾਲੇ ਆ ਤੇ ਜਿਹੜੇ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਸਟੀਵ ਵਾਸਟੈਫੀ ਆ, ਉਹਨਾਂ ਨੇ ਕਿਹਾ ਵੀ ਸਾਨੂੰ ਇੰਨਾ ਕੁ ਇਹ ਬਲੀਵ ਕਰਨ ਦੇ ਲਈ ਇਨਫ ਐਵੀਡੈਂਸ ਸਬੂਤ ਹਨ ਵੀ ਜਿਹੜਾ ਇੰਟੈਂਟ ਟੂ ਕਿਲ ਜਿਹੜਾ ਐਸਟੈਬਲਿਸ਼ ਕੀਤਾ ਜਾ ਸਕਦਾ ਵੀ ਇਸ ਦਾ ਮਾਰਨ ਦਾ ਇਸ ਦੇ ਵਿੱਚ ਇਰਾਦਾ ਸੀਗਾ। ਸੈਨ ਮਟੇਓ ਕਾਉਂਟੀ ਦਾ ਇਹ ਜਿਹੜਾ ਇਲਾਕਾ ਆ ਵੈਸੇ ਵੀ ਜਿਹੜੇ ਬਹੁਤ ਖਤਰਨਾਕ ਹਾਦਸਿਆਂ ਦੇ ਲਈ ਜਾਣਿਆ ਜਾਂਦਾ ਆ। ਸੋ ਜ਼ੇਰੇ ਇਲਾਜ ਹੋਣ ਦੇ ਬਾਵਜੂਦ ਵੀ ਜਿਹੜਾ CHP ਦੇ ਇਨਵੈਸਟੀਗੇਟਰਸ ਨੇ ਇਹ ਜਿਹੜੀ ਚੀਜ਼ ਲੱਭੀ ਸੀ ਵੀ ਇਹ ਜਾਣਬੁੱਝ ਕੇ ਹੀ ਬਾਕੀਆਂ ਨੂੰ ਉਹ ਮਾਰਨਾ ਚਾਹੁੰਦਾ ਸੀ। ਅਜੇ ਵੀ ਉਸ ਦੀ ਵਾਈਫ ਤੇ ਉਹਦੇ ਬੱਚਿਆਂ ਦਾ ਨਾਮ ਜਿਹੜਾ ਆ ਉਹ ਡਿਸਕਲੋਜ਼ ਨਹੀਂ ਕੀਤਾ ਗਿਆ ਹੈਗਾ। IT ਇੰਡਸਟਰੀ ਦੇ ਵਿੱਚ ਲੇ ਆਫ ਆ ਉਹ ਧੜਾ ਧੜ ਹੋ ਰਹੀ ਆ ਤੇ ਅੱਜ ਯਾਹੂ ਕੰਪਨੀ ਨੇ ਅਨਾਉਂਸ ਕੀਤਾ ਹੈ ਵੀ ਉਹ 20% ਆਪਣੀ ਵਰਕਫੋਰਸ ਲੇ ਆਫ ਕਰਨ ਜਾ ਰਿਹਾ, ਜੋ ਕਿ 1600 EMPLOYEES ਦੇ ਕਰੀਬ ਬਣਦੇ ਆ। ਸਨੀਵਿਲ ਵੇਸਟ ਕੰਪਨੀ ਯਾਹੂ ਬਹੁਤ ਪੁਰਾਣੀ ਕੰਪਨੀ ਹੈਗੀ, ਆਪਾਂ ਸਾਰਿਆਂ ਨੂੰ ਪਤਾ ਹੀ ਆ। ਸੋ ਗੂਗਲ ਜਾਂ ਹੋਰ ਕੰਪਨੀਆਂ ਤੋਂ ਬਾਅਦ ਯਾਹੂ ਨੇ ਵੀ ਇਹ ਕਿਹਾ ਆ ਵੀ ਜੋ ਉਹਨਾਂ ਦਾ ਡਿਜੀਟਲ ਐਡਵਰਟਾਈਜ਼ਿੰਗ ਯੂਨਿਟ ਆ ਉਹਦੇ ਵਿੱਚ ਪ੍ਰੋਫਿਟ ਬਹੁਤ ਜ਼ਿਆਦਾ ਘਟ ਗਿਆ ਆ ਤੇ ਸਾਡੇ ਕੋਲ ਹੁਣ ਕੋਈ ਹੋਰ ਆਪਸ਼ਨ ਹੈ ਨਹੀਂ ਲੇ ਆਫ ਕਰਨ ਤੋਂ ਬਿਨਾਂ। ਤੇ ਕਹਿੰਦੇ ਵੀ ਪੈਂਡੇਮਿਕ ਤੋਂ ਬਾਅਦ ਇਕਨੋਮਿਕ ਚੇਂਜ ਬਹੁਤ ਜ਼ਿਆਦਾ ਹੋਈ ਆ ਤੇ ਉਹਨਾਂ ਨੂੰ ਮੈਸਿਵ ਰੀਸਟਰਕਚਰਿੰਗ ਕਰਨੀ ਪੈਣੀ ਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਮਾਈਕ ਪੈਂਸ ਸਾਬਕਾ ਜਿਹੜੇ ਉਪ ਰਾਸ਼ਟਰਪਤੀ, ਉਹਨਾਂ ਨੂੰ ਜਿਹੜੇ ਟਰੰਪ ਹੁਣਾਂ ਦੇ ਦਸਤਾਵੇਜ਼ਾਂ ਦੀ ਸਮੀਖਿਆ ਕਰਨ ਦੇ ਲਈ ਜਿਹੜਾ ਸਪੈਸ਼ਲ ਕੌਂਸਲ ਲਾਇਆ ਗਿਆ ਆ, ਉਹਨਾਂ ਦੇ ਦੁਆਰਾ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਨੂੰ ਸਪੀਨਾ ਜਿਹੜਾ ਆ ਉਹ ਕੀਤਾ ਗਿਆ ਹੈਗਾ ਆ। ਸੋ ਜੈਕ ਸਮਿਥ ਜਿਹੜੇ ਸਪੈਸ਼ਲ ਕੌਂਸਲ ਆ ਉਹਨਾਂ ਨੇ ਹੁਣ ਸੱਦਿਆ 2020 ਦੀ ਇਲੈਕਸ਼ਨ ਹਾਰ ਤੋਂ ਬਾਅਦ ਦੇ ਵਿੱਚ ਟਰੰਪ ਹੁਣਾਂ ਦਾ ਜਿਹੜਾ ਕਹਿੰਦੇ ਆ ਵੀ ਇਹ ਫੋਕਸ ਸੀਗਾ ਉਹਨਾਂ ਇਲੈਕਸ਼ਨ ਦੇ ਨਤੀਜਿਆਂ ਨੂੰ ਓਵਰਟਰਨ ਕਰਨ ਦੇ ਲਈ। ਯਾਦ ਹੋਣਾ ਆ ਵੀ ਜਦੋਂ ਭੀੜ ਜਿਹੜੀ ਉਹ ਪਹੁੰਚ ਗਈ ਸੀਗੀ ਕੈਪੀਟਲ ਦੇ ਵਿੱਚ ਤੇ ਜਿਹੜੇ ਰਾਸ਼ਟਰਪਤੀ ਆ ਉਹ ਕਹਿ ਰਹੇ ਸੀਗੇ ਮਾਈਕ ਪੈਂਸ ਹੁਣਾਂ ਨੂੰ ਵੀ ਤੁਸੀਂ ਜਿਹੜਾ ਇਲੈਕਟੋਰਲ ਕਾਲਜ ਦੇ ਰਿਜ਼ਲਟਸ ਆ ਉਹਨਾਂ ਦੀ ਪੁਸ਼ਟੀ ਜਿਹੜੀ ਉਹ ਨਾ ਕਰੋ ਤੇ ਮੈਨੂੰ ਜਿਹੜਾ ਆ ਕਿਤੇ ਨਾ ਕਿਤੇ ਪ੍ਰੈਜ਼ੀਡੈਂਟ ਆ ਉਹ ਘੋਸ਼ਿਤ ਕਰ ਦੇਣਾ ਚਾਹੀਦਾ। ਪਰ ਮਾਈਕ ਪੈਂਸ ਉਹਨਾਂ ਨੇ ਉੱਦਾਂ ਨਹੀਂ ਕੀਤਾ ਤੇ ਫਿਰ ਕਾਫੀ ਜਿਹੜਾ ਹੌ ਹੱਲਾ ਵੀ ਉੱਥੇ
ਪਿਆ ਸੀਗਾ। ਸੋ ਕੈਪੀਟਲ ਰਾਈਟ ਜਿਹੜੇ ਹੋਏ ਸੀਗੇ 6 ਜਨਵਰੀ ਨੂੰ, ਉਸ ਤੋਂ ਬਾਅਦ ਦੇ ਵਿੱਚ ਇਹ ਮਸਲਾ ਹੋਰ ਗੰਭੀਰ ਰੂਪ ਅਖਤਿਆਰ ਕੀਤਾ ਸੀਗਾ। ਹੁਣ ਇਹ ਸਪੀਨਾ ਕੇਸ ਮਾਮਲੇ ਦੇ ਵਿੱਚ ਆ ਕਿਹੜੀ ਉਹਨਾਂ ਦੇ ਕੋਲੋਂ ਜਿਹੜੇ ਸਵਾਲ ਜਵਾਬ ਹੋਣਗੇ, ਇਹ ਜਿਹੜੀ ਹੁਣ ਸਪੈਸ਼ਲ ਕੌਂਸਲ ਆ ਉਹਨਾਂ ਨੇ ਨਿਰਧਾਰਿਤ ਕਰਨਾ ਆ। ਪਰ ਇਹ ਟਰੰਪ ਹੁਣਾਂ ਦੇ ਉਹਨਾਂ ਐਫਰਟਸ ਨੂੰ ਲੈ ਕੇ ਹੀ ਜਾਂਚ ਚੱਲ ਰਹੀ ਆ, ਜਿਹੜੀ 2020 ਦੇ ਇਲੈਕਸ਼ਨ ਦੀ ਹਾਰ ਤੋਂ ਬਾਅਦ 'ਚ ਜੋ ਮਸਲੇ ਬਣੇ ਸੀ। ਗੂਗਲ ਦੀ ਜੋ ਪੇਰੈਂਟ ਕੰਪਨੀ ਆ ਅਲਫਾਬੈਟ, ਉਸਨੇ ਹੁਣ ਆਫਿਸ ਸਪੇਸ ਜੋ ਸਾਈਨ ਅਪ ਕੀਤੀ ਸੀ, ਉਹ ਲੈਂਡਲੋਰਡਸ ਦੇ ਨਾਲ ਡੀਲ ਬਣਾਉਣੀਆਂ ਸ਼ੁਰੂ ਕਰਤੀਆਂ ਭਈ ਸਾਨੂੰ ਆਫਿਸ ਸਪੇਸ ਨਹੀਂ ਚਾਹੀਦੀ, ਬਹੁਤ ਸਾਰਾ ਕੱਟ ਆ ਆਫਿਸ ਸਪੇਸ 'ਚ ਕਰਨ ਜਾ ਰਹੇ ਆ। ਰੀਸੈਂਟ ਜੋ ਖਬਰਾਂ ਆਈਆਂ ਉਹਨਾਂ ਦੇ ਮੁਤਾਬਕ ਤੇ ਅਰਨਿੰਗਸ ਦੇ ਮੁਤਾਬਕ ਕਹਿੰਦੇ $500 ਮਿਲੀਅਨ ਕੱਲਾ ਇਸ ਕੁਆਟਰ ਦੇ ਵਿੱਚ ਗੂਗਲ ਕੰਪਨੀ ਨੇ ਸਪੈਂਡ ਕੀਤਾ ਹੈ ਐਗਜ਼ਿਟ ਕਾਸਟ ਦੇ ਲਈ, ਵੀ ਉਹ ਲੀਜ਼ ਤੋਂ ਬਾਹਰ ਹੋਣਾ ਚਾਹੁੰਦੇ ਹੈਗੇ ਆ। ਉਹਨਾਂ ਨੇ ਲੇਬਰ ਕਾਸਟ ਨੂੰ ਘੱਟ ਕਰਨ ਦੇ ਲਈ ਵੀ 12,000 ਲੋਕਾਂ ਦੀ ਲੇ ਆਫ ਪਿਛਲੇ ਹਫ਼ਤਿਆਂ ਦੇ ਵਿੱਚ ਅਨਾਉਂਸ ਕੀਤੀ ਸੀ। ਸੋ ਲਾਸ ਐਂਜਲਸ ਦੇ ਵਿੱਚ ਹਡਸਨ ਪੈਸੀਫਿਕ ਪ੍ਰਾਪਰਟੀ ਤੇ ਇਸੇ ਤਰ੍ਹਾਂ ਮੇਸਰੇਜ, ਜਿੱਥੇ 5,84,000 ਸਕੁਅਰ ਫੁੱਟ ਦੇ ਕਰੀਬ ਇਹਨਾਂ ਦੇ ਕੋਲ ਆਫਿਸ ਸੀਗਾ, ਉਹ ਉਸ ਤੋਂ ਬਾਹਰ ਹੋ ਰਹੇ ਹੈਗੇ ਆ। ਇਸੇ ਤਰ੍ਹਾਂ ਆਪਾਂ ਦੇਖਿਆ ਸੀ ਟਵਿੱਟਰ ਦਾ ਜੋ CEO ਆ, ਉਹਨਾਂ ਨੇ ਵੀ ਬਹੁਤ ਜਗ੍ਹਾ ਦੇ ਉੱਤੇ ਰੈਂਟ ਦੇਣਾ ਬੰਦ ਕੀਤਾ ਹੋਇਆ ਤੇ ਉਹਨਾਂ ਨੂੰ ਵੀ ਕਈ ਜਗ੍ਹਾ ਦੇ ਉੱਤੇ ਸੂ ਹੋਇਆ, ਚਾਹੇ ਉਹ ਸਿੰਗਾਪੁਰ ਆ ਜਾਂ ਸੈਨ ਫਰਾਂਸਿਸਕੋ। ਜੀ ਜੀ। ਸਮਾਂ ਵੀ ਆਪਣਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਆ, ਪਰ ਦੱਸ ਦਈਏ ਨਵਾਡਾ ਦੀ ਇੱਕ ਕੰਪਨੀ ਰੈਡਵੁੱਡ ਮਟੀਰੀਅਲ, ਜਿਨ੍ਹਾਂ ਦਾ ਜਿਹੜਾ ਫਾਊਂਡਰ ਆ ਉਹ ਇੱਕ ਟਾਈਮ ਦੇ ਉੱਤੇ ਟੈਸਲਾ ਦਾ ਚੀਫ ਟੈਕਨੀਕਲ ਆਫਿਸਰ ਵੀ ਰਿਹਾ ਆ। ਉਸ ਦੀ ਇਸ ਕੰਪਨੀ ਨੇ $2 ਬਿਲੀਅਨ ਦੀ ਗ੍ਰੀਨ ਐਨਰਜੀ ਲੋਨ ਜਿਹੜਾ ਆ ਉਹ ਜਿੱਤਿਆ ਹੈਗਾ ਆ। ਐਨਰਜੀ ਡਿਪਾਰਟਮੈਂਟ ਆ ਉਹਨਾਂ ਦੇ ਦੁਆਰਾ ਬੈਟਰੀ ਰੀਸਾਈਕਲਿੰਗ ਦੀ ਕੰਪਨੀ ਜਿਹੜੀ ਆ ਉਹ ਟੈਸਲਾ ਦੇ ਸਾਬਕਾ CTO ਦੇ ਦੁਆਰਾ ਉਹ ਬਣਾਈ ਗਈ ਸੀ, ਤੇ ਇਸ ਨੂੰ ਬੈਟਰੀਆਂ ਨੂੰ ਹੀ ਰੀਸਾਈਕਲ ਕਰਨ ਦੇ ਲਈ $2 ਬਿਲੀਅਨ ਦਾ ਜਿਹੜਾ ਲੋਨ ਆ ਉਹ ਮਿਲਿਆ ਹੈਗਾ ਆ। ਸੋ ਇਹ ਵੀ ਨਵਾਡਾ ਦੇ ਵਿੱਚ ਇਹਦਾ ਮਤਲਬ ਆ ਹਰਜੋਤ ਸਿੰਘ ਜੀ ਵੀ ਕਈ ਦਰਜਨਾਂ ਹੀ ਜਿਹੜੀਆਂ ਜੌਬਾਂ ਆ ਉਹ ਐਡ ਜਿਹੜੀਆਂ ਹੋਣਗੀਆਂ। ਪਰ ਬੈਟਰੀ ਰੀਸਾਈਕਲਿੰਗ ਇੱਕ ਕਾਫੀ ਵਿਵਾਦਗ੍ਰਸਤ ਵਿਸ਼ਾ ਜਿਹੜਾ ਆ ਉਹ ਮੰਨਿਆ ਜਾਂਦਾ ਆ ਵੀ ਇਵੈਂਚੁਅਲੀ ਲੈਡ ਦਾ ਤੇ ਹੋਰ ਜਿਹੜਾ ਮਟੀਰੀਅਲ ਉਸ ਦੇ ਵਿੱਚ ਵਰਤਿਆ ਜਾਂਦਾ ਆ, ਰਸਾਇਣ ਤੇ ਕੈਮੀਕਲਸ ਆ, ਉਹ ਸਿੱਟੇ ਕਿੱਥੇ ਜਾਂਦੇ ਨੇ। ਅਮਰੀਕਾ ਦੀ ਫਰਮ ਹਿੰਡਨਬਰਗ ਰਿਸਰਚ ਵੱਲੋਂ ਰਿਪੋਰਟ ਆਉਣ ਤੋਂ ਬਾਅਦ ਅਡਾਨੀ ਹੁਣੀ ਨਾ ਤਾਂ ਏਸ਼ੀਆ ਦੇ ਅਮੀਰ ਬੰਦੇ ਰਹੇ ਆ ਤੇ ਨਾ ਹੀ ਇੰਡੀਆ ਦੇ ਸਭ ਤੋਂ ਅਮੀਰ ਬੰਦਿਆਂ ਦੇ ਵਿੱਚ ਉਹਨਾਂ ਦਾ ਨਾਮ ਹੈਗਾ ਆ। ਤੇ ਹੁਣ ਉਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਜੋ ਇਕੋਨੋਮਿਸਟ ਆ ਜਾਂ ਪ੍ਰੋਫੈਸ਼ਨਲ ਆ, ਉਹ ਆਪਣੇ ਆਪਣੇ ਵਿਊ ਪੁਆਇੰਟ ਦੇ ਰਹੇ ਹੈਗੇ ਆ। ਇਸੇ ਤਰ੍ਹਾਂ ਨਿਊਯਾਰਕ ਯੂਨੀਵਰਸਿਟੀ ਦੇ ਇੱਕ ਹੈਗੇ ਆ ਡੀਨ ਆਫ ਵੈਲੂਏਸ਼ਨ, ਉਹਨਾਂ ਨੇ ਇਹ ਕਿਹਾ ਆ ਵੀ ਅਡਾਨੀ ਉਹਨਾਂ ਨੇ ਫਰਾਡ ਤਾਂ ਨਹੀਂ ਕੀਤਾ, ਕੌਨ ਗੇਮ ਤਾਂ ਨਹੀਂ ਕੀਤੀ, ਪਰ ਇੱਕ ਵੀਕੈਸਟ ਲਿੰਕ ਜੋ ਇੰਡੀਅਨ ਇੰਸਟੀਟਿਊਸ਼ਨ ਦੇ ਵਿੱਚ ਆ, ਖਾਸ ਕਰਕੇ ਬੈਂਕਾਂ ਦੇ ਵਿੱਚ, ਉਸ ਨੂੰ ਜਿਹੜਾ ਆ ਉਹਨਾਂ ਨੇ ਮਿਸਯੂਜ਼ ਕੀਤਾ ਹੈਗਾ ਆ। ਸੋ ਆਪਾਂ ਦੇਖਿਆ ਹੀ ਆ ਵੀ ਇੰਡੀਆ ਦੀਆਂ ਬੈਂਕਾਂ ਦਾ ਜਾਂ ਹੋਰ ਉਹ ਕਿਉਂਕਿ ਉਹਨਾਂ ਦੀ ਮੋਦੀ ਦੇ ਨਾਲ ਨੇੜਤਾ ਆ ਤੇ ਮੋਦੀ ਸਾਹਿਬ ਨੇ ਖੁੱਲੇ ਜਿਹੜੇ ਦਰਵਾਜ਼ੇ ਰੱਖੇ ਹੋ ਸੀ ਉਹਨਾਂ ਦੇ ਲਈ। ਸੋ ਇਹ ਸਾਰਾ ਕੁਝ ਕਾਰਨ ਜੋ ਅਡਾਨੀ ਦੀ ਜਿਹੜੀ ਐਡੀ ਵੱਡੀ ਉਹਦੀ ਕੀਮਤ ਸੀਗੀ ਐਡੀ ਵੱਡੀ ਆਪਣੇ ਪੂਰੇ ਏਸ਼ੀਆ ਦੇ ਵਿੱਚ, ਉਹ ਇੱਕ ਤਰ੍ਹਾਂ ਦੇ ਨਾਲ ਗਿਰ ਗਈ ਹੈਗੀ ਹੈ। ਜੀ ਜੀ ਬਿਲਕੁਲ। ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਆ ਤੇ ਜਾਣ ਤੋਂ ਪਹਿਲਾਂ ਤੁਹਾਨੂੰ ਸਟਾਕਸ ਦਾ ਜੇ ਆਪਾਂ ਹਾਲ ਦੱਸ ਜਾਈਏ ਤਾਂ ਅੱਜ ਡਾਓ ਜੋਨਸ ਦੇ ਵਿੱਚ ਵੀ ਗਿਰਾਵਟ ਦਾ ਦੌਰ ਜਾਰੀ ਰਿਹਾ। 249 ਪੁਆਇੰਟ ਘਟ ਕੇ 33,700 ਦੇ ਉੱਤੇ ਡਾਓ ਜੋਨ ਬੰਦ ਹੋਇਆ। S&P ਦੇ ਵਿੱਚ 36 ਪੁਆਇੰਟ ਦੀ ਗਿਰਾਵਟ ਤੋਂ ਬਾਅਦ 'ਚ 4,081 ਤੇ ਬੰਦ ਹੋਇਆ। ਨੈਸਡੈਕ 121 ਪੁਆਇੰਟ ਘਟ ਕੇ 11,790 ਤੇ ਬੰਦ ਹੋਇਆ। ਸੋਨੇ ਦਾ ਭਾਅ $1,873 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $77 ਪ੍ਰਤੀ ਬੈਰਲ ਜਿਹੜੀ ਉਹ ਰਹੀ ਹੈ। 10 ਈਅਰ ਯੀਲਡ 3.67% ਰਹੀ ਆ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 21,900 ਤੇ ਇਥੀਰੀਅਮ $1,550 ਦੇ ਬਰਾਬਰ ਚੱਲ ਰਿਹਾ ਆ। ਗੈਸ ਦੀਆਂ ਪ੍ਰਾਈਸਾਂ ਇੱਕ ਵਾਰੀ ਫੇਰ ਵਧਣੀਆਂ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਨੇ। ਇਸ ਵਾਰੀ ਇਸ ਦੇ ਪਿੱਛੇ ਕੀ ਕਾਰਨ ਆ, ਇਹਦੇ ਬਾਰੇ ਤਾਂ ਅਜੇ ਕੁਛ ਬਹੁਤਾ ਨਹੀਂ ਦੱਸਿਆ ਜਾ ਸਕਦਾ, ਕਿਉਂਕਿ ਕੱਚੇ ਤੇਲ ਦੀਆਂ ਕੀਮਤਾਂ ਤਾਂ ਪਿਛਲੇ ਕਈ ਹਫ਼ਤਿਆਂ ਤੋਂ ਮਹੀਨਿਆਂ ਤੋਂ ਇਹੀ 75-80 ਦੇ ਦਰਮਿਆਨ ਹੀ ਚੱਲ ਰਹੀਆਂ ਆ। $1 ਦੇ ਬਰਾਬਰ ਇੰਡੀਆ ਦੇ $82 ਤੇ 53 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ।
ਇੱਕ ਵਾਰੀ ਫੇਰ ਜਾਂਦੇ ਦੱਸ ਦਈਏ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪੂਰੇ ਸਾਰੇ ਹੀ AM ਸਟੇਸ਼ਨਸ ਦੇ ਉੱਤੇ, FM ਸਟੇਸ਼ਨਸ, ਘਰਾਂ 'ਚ ਰੇਡੀਓ ਸੈਟਸ ਤੇ ਬੇ ਏਰੀਏ ਦੇ ਵਿੱਚ KLOK 1170 AM ਜਿਹੜਾ 2009 ਤੋਂ ਪਹਿਲਾਂ ਹੋਰ ਇੰਡੀਅਨ ਪ੍ਰੋਗਰਾਮਸ ਉਹਨਾਂ ਦੇ ਉੱਤੇ ਚੱਲਦੇ ਸੀ, ਉਹ ਹੁਣ ਪੰਜਾਬੀ ਰੇਡੀਓ USA ਦੇ ਸਾਰੇ ਪ੍ਰੋਗਰਾਮ ਉਹਨਾਂ ਦੇ ਜਿਹੜਾ 1170 AM ਆ ਉਹਦੇ ਤੇ ਚੱਲ ਰਹੇ ਆ। ਸੋ ਜਦੋਂ ਵੀ ਤੁਸੀਂ ਬੇ ਏਰੀਏ ਨੂੰ ਵਿਜ਼ਿਟ ਕਰਦੇ ਆ, ਚਾਹੇ ਤੁਸੀਂ ਯੂਬਾ ਸਿਟੀ, ਸੈਕਰਾਮੈਂਟੋ, ਫ੍ਰੇਜ਼ਨੋ, ਬੇਕਰਫੀਲਡ ਵੱਲੋਂ, ਮੋਡੈਸਟੋ ਵੱਲੋਂ ਬੇ ਏਰੀਏ ਨੂੰ ਆਉਂਦੇ ਆ, ਤੇ 1170 AM ਤੁਸੀਂ ਲਾਗੇ ਆ ਕੇ ਜਿਹੜਾ ਆ ਟਿਊਨ ਇਨ ਕਰ ਸਕਦੇ ਆ। ਜਿੱਥੇ ਤੱਕ ਤੁਹਾਡਾ ਲੋਕਲ ਸਟੇਸ਼ਨ ਚੱਲਦਾ ਆ ਉਹ ਸੁਣੋ। ਤੇ ਸੋ ਕਿਉਂਕਿ ਬੇ ਏਰੀਏ 'ਚ ਟ੍ਰੈਫਿਕ ਬਹੁਤ ਹੁੰਦਾ ਹੈ, ਘੰਟਾ 2-2 ਘੰਟਾ ਆਮ ਬੰਦੇ ਲੱਗ ਜਾਂਦੇ ਆ ਕਾਰਾਂ 'ਚ। ਸੋ ਤੁਸੀਂ 1170 AM ਤੇ ਪੰਜਾਬੀ ਰੇਡੀਓ USA ਦੇ ਸਾਰੇ ਪ੍ਰੋਗਰਾਮ ਲਾਈਵ ਸੁਣ ਸਕਦੇ ਹੋ। ਜੀ, ਹੁਣ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਹਾਸੇ ਖੇਲਦੇ ਰਹੇ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।